ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਮੇਰੇ ਨਾਲ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ। ਪੂਰੀ ਟੀਮ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਬੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-1013 2092771013 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਸ਼ਰਮਾ ਜੀ ਆਪਾਂ ਸ਼ੁਰੂ ਕਰਦੇ ਹਾਂ। ਕਠੂਆ ਦੇ ਵਿੱਚ ਜਿਹੜਾ ਜਬਰ ਜਨਾਹ ਦਾ ਮਾਮਲਾ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ ਆਸਿਫਾ ਦੇ ਨਾਲ, ਸੰਯੁਕਤ ਰਾਸ਼ਟਰ UN ਨੇ ਉਸ ਨੂੰ ਹੌਲਨਾਕ ਕਰਾਰ ਦਿੱਤਾ। ਹਾਂਜੀ ਬਿਲਕੁਲ, ਸੰਯੁਕਤ ਰਾਸ਼ਟਰ ਨੇ ਇਹ ਜਿਹੜੀ ਬਹੁਤ ਇੱਕ ਨਿੰਦਣਯੋਗ ਘਟਨਾ ਵਾਪਰੀ ਸੀ ਕਠੂਆ ਦੇ ਵਿੱਚ, ਇੱਕ ਛੋਟੀ ਬੱਚੀ ਦੇ ਨਾਲ ਗੈਂਗ ਰੇਪ ਕੀਤਾ ਗਿਆ, ਉਹਨੂੰ ਜਿਹੜੇ ਐਂਟੋਨੀਓ ਗੁਟੇਰਸ ਨੇ, ਜਿਹੜੇ ਜਨਰਲ ਸਕੱਤਰ ਨੇ ਸੰਯੁਕਤ ਰਾਸ਼ਟਰ ਦੇ, ਉਹਨਾਂ ਨੇ ਹੌਲਨਾਕ ਕਰਾਰ ਦਿੱਤਾ। ਔਰ ਉਹ ਕਹਿੰਦੇ ਕਿ ਉਮੀਦ ਪਲਟਾ ਸਕਦੇ ਹਾਂ, ਅਸੀਂ ਉਮੀਦ ਕਰਦੇ ਹਾਂ ਕਿ ਸ਼ਾਇਦ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਪਰਾਧ ਦੇ ਕਟਹਿਰੇ ਦੇ ਵਿੱਚ, ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਕੇ ਉਹਨਾਂ ਨੂੰ ਸਜ਼ਾਵਾਂ ਹੋਣਗੀਆਂ। ਇਹ ਕੋਈ ਪਹਿਲੀ ਦਫਾ ਨਹੀਂ ਹੈ ਕਿ ਭਾਰਤ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਕਰਕੇ ਜਾਂ ਭਾਰਤ ਦੇ ਵਿੱਚ ਜੋ ਘਟਨਾਕ੍ਰਮ ਇਸ ਵੇਲੇ ਵਾਪਰਿਆ, ਖਾਸ ਕਰਕੇ ਮੋਦੀ ਸਾਹਿਬ ਦੇ ਰਾਜਕਾਲ ਤੋਂ ਬਾਅਦ, ਭਾਵੇਂ ਤੁਸੀਂ ਅਨਪੜ੍ਹਤਾ ਦੇ ਵਿੱਚ ਭਾਰਤ ਦੇ ਅੰਕੜੇ ਜਾਰੀ ਹੋਏ ਨੇ, ਭਾਵੇਂ ਗਰੀਬੀ ਦੇ ਵਿੱਚ ਅੰਕੜੇ ਜਾਰੀ ਹੋਏ ਨੇ, ਰਿਪੋਰਟਾਂ ਆਈਆਂ ਨੇ ਇੰਟਰਨੈਸ਼ਨਲ ਮੀਡੀਆ ਅਦਾਰਿਆਂ ਦੀਆਂ, ਭਾਵੇਂ ਬੇਰੁਜ਼ਗਾਰੀ ਦੇ ਮਸਲੇ 'ਤੇ ਲੈ ਲਓ, ਕੁਪੋਸ਼ਣ ਦੇ ਮਸਲੇ 'ਤੇ ਲੈ ਲਓ, ਘੱਟ ਗਿਣਤੀਆਂ ਦੇ ਉੱਤੇ ਹੋ ਰਹੀਆਂ ਵਧੀਕੀਆਂ ਦੀ ਗੱਲ ਕਰ ਲਓ, ਤਾਂ ਇਹਨਾਂ ਸਾਰੀਆਂ ਚੀਜ਼ਾਂ ਨੇ ਜਿਹੜਾ ਭਾਰਤ ਦਾ ਨਕਸ਼ਾ ਜਾਂ ਭਾਰਤ ਦਾ ਜਿਹੜਾ ਅਕਸ ਹੈ ਉਹਨਾਂ ਨੂੰ ਢਾਹ ਲਾਈ ਹੈ। ਤੁਹਾਨੂੰ ਯਾਦ ਹੋਣਾ ਹੈ ਦਾਮਨੀ ਵਰਗੇ, ਨਿਰਭਇਆ ਵਰਗੇ ਜਿਹੜੇ ਕਾਂਡ ਇੱਥੇ ਵਾਪਰੇ ਸੀਗੇ, ਔਰ ਉਹਨਾਂ ਕਰਕੇ ਬੜੀ ਇੱਕ ਇਮੇਜ ਖਰਾਬ ਹੋਈ ਸੀ। ਖਾਸ ਕਰਕੇ ਉਸ ਤੋਂ ਬਾਅਦ ਫਿਰ ਇੱਥੇ ਇੱਕ ਨਵਾਂ ਸ਼ਬਦ ਸੁਣਨ ਲੱਗ ਕੇ, ਵਿਮਨ ਐਮਪਾਵਰਮੈਂਟ, ਔਰ ਇੱਕ ਇਸੇ ਸ਼ਬਦ ਨੇ ਇੱਕ ਹੋਰ ਰੂਪ ਲੈ ਲਿਆ, ਬੇਟੀ ਪੜਾਓ ਦੇਸ਼ ਬਚਾਓ। ਗੱਲ ਕਰ, ਬੇਟੀ ਤਾਂ ਹੁਣ ਰੋਲ ਰਹੀ ਹੈ, ਬੇਟੀ ਤਾਂ ਨਾ ਤਾਂ ਸੜਕ ਤੇ ਸੁਰੱਖਿਅਤ ਹੈ, ਨਾ ਘਰੇ ਸੁਰੱਖਿਅਤ ਹੈ, ਨਾ ਉਹ ਸਕੂਲ ਦੇ ਵਿੱਚ ਸੁਰੱਖਿਅਤ ਹੈ, ਕਿਤੇ ਵੀ ਨਹੀਂ ਸੁਰੱਖਿਅਤ। ਔਰ ਯੂਪੀ ਦੇ ਵਿੱਚ ਜੋ ਹੋਇਆ, ਅੱਜ ਸੂਰਤ ਦੇ ਵਿੱਚੋਂ ਖਬਰ ਆ ਰਹੀ ਹੈ, ਗੁਜਰਾਤ ਦੇ ਵਿੱਚੋਂ, ਜਿੱਥੋਂ ਪ੍ਰਧਾਨ ਮੰਤਰੀ ਸਾਹਿਬ ਖੁਦ ਬਿਲੋਂਗ ਕਰਦੇ ਆ, ਕਿ ਉੱਥੇ ਇੱਕ ਛੋਟੀ ਬੱਚੀ ਦੇ ਨਾਲ ਰੇਪ ਹੋਇਆ। ਹਾਲਾਂਕਿ ਇਹਨਾਂ ਦੇ ਵੇਰਵੇ ਹਾਲੇ ਤੱਕ ਨਸ਼ਰ ਨਹੀਂ ਹੋ ਸਕੇ, ਪਰ ਫਿਰ ਵੀ ਤਾਂ ਇਹ ਚੀਜ਼ਾਂ ਦਰਸਾਉਂਦੀਆਂ ਨੇ ਰਾਜ ਜੀ ਕਿ ਜਿਹੜਾ ਅਕਸ ਹੈ ਭਾਰਤ ਦਾ ਉਹ ਧੁੰਦਲਾ ਪੈ ਰਿਹਾ। ਔਰ ਸੰਯੁਕਤ ਰਾਸ਼ਟਰ ਦੇ ਵਿੱਚ ਲਗਾਤਾਰ ਕਈ ਮੁੱਦਿਆਂ ਕਰਕੇ ਅਸੀਂ ਜਿਹੜੇ ਹੈ, ਜਿਨ੍ਹਾਂ ਰਿਪੋਰਟਾਂ ਦੀ ਮੈਂ ਜ਼ਿਕਰ ਕਰਕੇ ਹਟਿਆ, ਉਹਨਾਂ ਦੇ ਵਿੱਚ ਜਿਹੜੀ ਭਾਰਤੀ ਦਰਜਾਬੰਦੀ ਉਹ ਪਿੱਛੇ ਦਰ ਪਿੱਛੇ ਜਾ ਰਹੀ ਹੈ। ਤੁਹਾਨੂੰ ਯਾਦ ਹੋਣਾ ਵਾ, ਮੀਡੀਆ ਦੇ ਵਿੱਚ ਸਾਡਾ ਜਿਹੜਾ ਮੀਡੀਆ ਦੀ ਆਜ਼ਾਦੀ ਦੇ ਵਿੱਚ ਸਾਡੀ ਜਿਹੜੀ ਦਰਜਾਬੰਦੀ ਆ ਉਹ 136 ਆ। ਇਸੇ ਕਰਕੇ ਜਿਹੜੀ ਕੋਬਰਾ ਪੋਸਟ ਨੇ ਇੱਕ ਰਿਪੋਰਟ ਨਸ਼ਰ ਕੀਤੀ ਸੀਗੀ, ਉਹਨਾਂ ਨੇ ਨਾ ਹੀ 136 ਦਿੱਤਾ ਸੀ, 136। ਤਾਂ ਇਹ ਚੀਜ਼ਾਂ ਦਰਸਾਉਂਦੀਆਂ ਨੇ ਕਿ ਜਿਹੜੀ ਭਾਰਤੀ ਹਕੂਮਤ ਹੈ ਜਾਂ ਮੋਦੀ ਸਾਹਿਬ ਆ, ਉਹਨਾਂ ਦਾ ਜ਼ਮੀਨ ਦੇ ਨਾਲ ਕੋਈ ਤਾਲੁਕਾਤ ਨਹੀਂ ਰਿਹਾ। ਔਰ ਸੈਕੰਡ ਥਿੰਗ ਇਹ ਹੈ ਕਿ ਇਹ ਚੀਜ਼ਾਂ ਉਹਨਾਂ ਚੀਜ਼ਾਂ ਨੂੰ ਬਲ ਦਿੰਦੀਆਂ ਨੇ ਜਿਨ੍ਹਾਂ ਦੇ ਆਧਾਰ ਤੇ ਲੋਕ ਕਹਿੰਦੇ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ। ਤੁਸੀਂ ਦੇਖੋ ਕਿ ਇਹ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਸਿਆਸੀ ਰੰਗਤ ਦੇ ਵਿੱਚ ਰੱਖਿਆ ਗਿਆ, ਔਰ ਸਮਾਜਿਕ, ਔਰ ਮੈਂ ਕਹਿ ਸਕਦਾ ਕਿ ਦੋ ਫਿਰਕਿਆਂ ਦੇ ਵਿੱਚ ਇੱਕ ਟਕਰਾਅ ਵਾਂਗ ਪੇਸ਼ ਕੀਤਾ ਗਿਆ। ਤਾਂ ਮੈਨੂੰ ਲੱਗਦਾ ਕਿ ਇੱਥੇ ਇਹਨੇ ਸਾਡੀ ਜਿਹੜੀ ਇਮੇਜ ਖਰਾਬ ਕਰਨੀ ਉਹ ਤਾਂ ਹੋਈ ਹੈ। ਨਾਲ ਪਾਕਿਸਤਾਨ ਜਿਹੜਾ ਕਿ ਕਹਿੰਦਾ ਕਿ ਬਈ ਕਸ਼ਮੀਰ ਦੇ ਵਿੱਚ ਵਾਕਈ ਇੱਦਾਂ ਹੋ ਰਿਹਾ, ਤਾਂ ਉਹਨੂੰ ਵੀ ਬਲ ਮਿਲੇਗਾ। ਔਰ ਜਿਹੜੀ ਆਜ਼ਾਦ ਕਸ਼ਮੀਰ ਦੀ ਮੰਗ ਹੈ, ਸ਼ਾਇਦ ਉਹ ਇਹਨਾਂ ਚੀਜ਼ਾਂ ਤੋਂ ਬਾਅਦ, ਇੰਨੇ ਟਕਰਾਵਾਂ ਤੋਂ ਬਾਅਦ ਜਾਂ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਹੋਰ ਬੁਲੰਦ ਹੋਊਗੀ। ਔਰ ਜਿਹੜਾ ਮੋਦੀ ਪ੍ਰਤੀ ਰੋਸ ਹੈ ਉਹ ਮੈਨੂੰ ਲੱਗਦਾ ਕਿ ਜਿੱਥੇ ਘਟਨਾ ਸੀ ਜਾਂ ਪ੍ਰਵੀਨ ਜੀ, ਮੈਨੂੰ ਲੱਗਦਾ ਜੀ ਲਾਈਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਅਤੇ ਮੈਂ ਜਿਹੜੇ ਜੀ ਆਪਾਂ ਦੁਬਾਰਾ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਜੀ ਪ੍ਰਵੀਨ ਜੀ, ਮਾਫੀ ਚਾਹੁੰਦੇ ਹਾਂ, ਥੋੜ੍ਹੀ ਤਕਨੀਕੀ ਪ੍ਰੋਬਲਮ ਦੇ ਕਰਕੇ ਵਿੱਚ ਆਵਾਜ਼ ਜਿਹੜੀ ਆਉਣੀ ਬੰਦ ਹੋ ਗਈ ਸੀ। ਅਤੇ ਜੀ ਬਿਲਕੁਲ ਆਪਾਂ ਜਿਹੜੀ ਉਹ ਗੱਲ ਕਰ ਰਹੇ ਸੀਗੇ, ਜਿਹੜੀ ਆਪਣੀ ਖਬਰ ਚੱਲ ਰਹੀ ਸੀਗੀ, ਸੰਯੁਕਤ ਰਾਸ਼ਟਰ ਵੱਲੋਂ ਵੀ ਉਸਨੇ ਹੌਲਨਾਕ ਕਰਾਰ ਦਿੱਤਾ ਹੈ। ਹਾਂਜੀ ਬਿਲਕੁਲ, ਦੇਖੋ ਮੈਂ ਕਹਿਣਾ 3 ਸਾਲਾਂ ਦੇ 4 ਸਾਲਾਂ ਦੇ ਅੰਕੜੇ ਕੱਢ ਲਓ, ਜਿਹੜੇ ਇੰਟਰਨੈਸ਼ਨਲ ਮੀਡੀਆ ਅਦਾਰੇ ਆ ਉਹਨਾਂ ਦੀਆਂ ਰਿਪੋਰਟਾਂ ਕੱਢ ਲਓ। ਉਹਨਾਂ ਨੇ ਰਿਪੋਰਟ ਕੀ ਕੀਤਾ, ਗਰੀਬੀ ਦੇ ਵਿੱਚ ਭਾਰਤ ਦੇ ਵਿੱਚ ਗਰੀਬੀ ਲਗਾਤਾਰ ਵੱਧਦੀ ਜਾ ਰਹੀ ਹੈ, ਕੁਪੋਸ਼ਣ ਲਗਾਤਾਰ ਵੱਧਦਾ ਜਾ ਰਿਹਾ, ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਭਾਰਤ ਦੇ ਵਿੱਚ ਘੱਟ ਗਿਣਤੀਆਂ ਲਗਾਤਾਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ, ਖਾਸ ਕਰਕੇ ਪਿਛਲੇ 4 ਸਾਲਾਂ ਤੋਂ। ਔਰ ਆਹ ਜਿਹੜੇ ਸੰਯੁਕਤ ਰਾਸ਼ਟਰ ਦੀ ਟਿੱਪਣੀ ਆਈ ਹੈ ਇਸ ਨਿੰਦਣਯੋਗ ਘਟਨਾ ਦੇ ਉੱਤੇ, ਕਠੂਆ ਦੇ ਵਿੱਚ ਜਿਹੜਾ ਵਾਪਰਿਆ, ਤਾਂ ਉਹਨੇ ਹੌਲਨਾਕ ਕਰਾਰ ਦਿੱਤਾ। ਔਰ ਇਹ ਕਹਿੰਦੇ ਕਿ ਇਹਨਾਂ ਚੀਜ਼ਾਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਕੇ ਜਾਂ ਉਸ ਤਰੀਕੇ ਨਾਲ ਕੇਸ ਨੂੰ ਹੈਂਡਲ ਕੀਤਾ ਜਾਵੇ ਤਾਂ ਜੋ ਜਿਹੜੇ ਦੋਸ਼ੀ ਆ ਉਹ ਬਖਸ਼ੇ ਨਾ ਜਾਣ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਤਾਂ ਮੈਂ ਸਮਝਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਬਿਤ ਕਰਦੀਆਂ ਨੇ ਕਿ ਭਾਰਤ ਦੇ ਮੋਦੀ ਸਾਹਿਬ ਨੇ ਜਿਹੜੇ, ਉਹਨਾਂ ਦਾ ਜ਼ਮੀਨ ਤੇ ਕੋਈ ਤਾਲੁਕਾਤ ਨਹੀਂ ਹੈਗਾ। ਔਰ ਇਹ ਜਿਹੜੀਆਂ ਰਿਪੋਰਟਾਂ ਜਾਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਇਹਨਾਂ ਦਾ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੇ ਅਕਸ ਨੂੰ ਤਾਂ ਢਾਹ ਲਾਉਂਦੀਆਂ ਹੀ ਨੇ। ਨਾਲ ਜਿਹੜਾ ਪਾਕਿਸਤਾਨ ਆ, ਜਿਹੜਾ ਕਹਿੰਦਾ ਕਿ ਕਸ਼ਮੀਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਸ਼ਮੀਰ ਦੇ ਵਿੱਚ ਆਜ਼ਾਦ ਕਸ਼ਮੀਰ ਦੀ ਮੰਗ ਹੁੰਦੀ ਹੈ, ਤਾਂ ਉਹਨਾਂ ਚੀਜ਼ਾਂ ਨੂੰ ਵੀ ਆਹ ਜਿਹੜੀਆਂ ਘਟਨਾਵਾਂ ਨੇ ਇਹ ਬਲ ਦਿੰਦੀਆਂ ਨੇ, ਹੋਰ ਤਾਕਤ ਦਿੰਦੀਆਂ ਨੇ। ਜੀ 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 ਅਗਲੀ ਆਪਾਂ ਜਿਹੜੀ ਗੱਲ ਕਰਦੇ ਹਾਂ, ਦੁਆਬੇ ਦੇ ਕਹਿੰਦੇ 4 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਦੇ ਉੱਤੇ ਰੋਕ। ਦੇਖੋ ਫਗਵਾੜਾ ਦੇ ਵਿੱਚ ਜਿਹੜਾ ਤਣਾਅ ਫੈਲਿਆ ਸੀਗਾ 2 ਫਿਰਕਿਆਂ ਦੇ ਵਿੱਚ, ਤਾਂ ਉਹਦੇ ਕਰਕੇ 4 ਜ਼ਿਲ੍ਹੇ ਨੇ ਜਿਹੜੇ ਦੁਆਬੇ ਦੇ, ਖਾਸ ਕਰਕੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਨਾਲ ਲੱਗਦੇ ਇਲਾਕੇ ਆ, ਤਾਂ ਇੱਥੇ ਇੰਟਰਨੈਟ ਜਿਹੜੇ ਸੇਵਾਵਾਂ ਨੇ ਉਹਨਾਂ ਤੇ ਰੋਕ ਲਾਈ ਗਈ ਹੈ। ਮਸਲਾ ਕੀ ਹੈ? ਮਸਲਾ ਇਹ ਹੈ ਕਿ ਕੌਮੀ ਮਾਰਗ ਤੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਬੋਰਡ ਲਾਉਣਾ ਸੀਗਾ, ਤੇ ਉਹਦੇ ਕਰਕੇ ਸ਼ਿਵ ਸੈਨਾ ਤੇ ਜਿਹੜੇ ਦਲਿਤ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਟਕਰਾਅ ਹੋ ਗਿਆ ਸੀਗਾ। ਔਰ ਇਹਦੇ ਨਾਲ ਹੀ ਜਿਹੜਾ ਮੈਂ ਕਹਿ ਸਕਦਾ ਮੈਂ ਕਿ ਉਸ ਤੋਂ ਬਾਅਦ ਦੋਨੇ ਧਿਰਾਂ ਦੇ ਵਿੱਚ ਟਕਰਾਅ ਹੋਣ ਤੋਂ ਬਾਅਦ ਜਿਹੜਾ ਤਣਾਅ ਕਾਫੀ ਵੱਧ ਗਿਆ ਸੀਗਾ। ਪਰ ਪੁਲਿਸ ਫੋਰਸ ਵੀ ਲੱਗੀ ਹੋਈ ਸੀ ਇੱਥੇ। ਪਰ ਰਾਤ ਨੂੰ ਜਦੋਂ ਘਟਨਾ ਵਾਪਰੀ ਕਿ ਦੋਵੇਂ ਧਿਰਾਂ ਦੇ ਵਿੱਚ ਇੱਟਾਂ ਪੱਥਰ ਚੱਲਣ ਲੱਗ ਪਏ, ਇੱਕ ਪਾਸਿਓਂ ਫਾਇਰਿੰਗ ਵੀ ਹੋਈ ਹੈ। ਫਿਰ ਭੀੜ ਨੇ ਹਾਈਵੇ ਦੇ ਦੋਨੇ ਪਾਸੇ ਜਿਹੜੀਆਂ ਗੱਡੀਆਂ ਖੜੀਆਂ ਸੀ ਉਹਨਾਂ ਦੀ ਭੰਨ ਤੋੜ ਵੀ ਕੀਤੀ, ਤੇ ਪਰ ਪੁਲਿਸ ਜਿਹੜੀ ਆ ਉੱਥੇ ਨਾਮਾਤਰ ਸੀਗੇ, ਜ਼ਿਆਦਾਤਰ ਪੁਲਿਸ ਦੀਆਂ ਗੱਡੀਆਂ ਸੀ, ਪਰ ਪੁਲਿਸ ਭੀੜ ਨੂੰ ਰੋਕਣ ਦੇ ਵਿੱਚ ਬਹੁਤ ਹੱਦ ਤੱਕ ਅਸਫਲ ਹੀ। ਹਾਲਾਂਕਿ ਕਾਬੂ ਇਹਨਾਂ ਨੇ ਪਾਇਆ ਸੀਗਾ, ਪਰ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਿਆ ਸੀਗਾ। ਤਾਂ ਮੈਂ ਸਮਝਦਾ ਕਿ ਸ਼ਿਵ ਸੈਨਾ ਔਰ ਦਲਿਤ ਜਥੇਬੰਦੀਆਂ ਦੇ ਵਿੱਚ ਟਕਰਾਅ ਦੀ ਇਹ ਗੱਲ ਹੈ। ਔਰ ਦੇਖੋ ਰਾਜੀ ਗੱਲ ਇਹ ਹੈ ਕਿ ਜੇ ਤੁਹਾਡਾ ਕਿਸੇ ਨਾਲ ਟਕਰਾਅ ਆ, ਮੰਨ ਲਓ ਦਲਿਤ ਸਮਾਜ ਦੇ ਬੰਦੇ ਜਿਹੜੇ ਆ ਉਹ ਅੰਬੇਦਕਰ ਦਾ ਬੁੱਤ ਜਾਂ ਕੋਈ ਬੋਰਡ ਲਾਉਣਾ ਚਾਹੁੰਦੇ ਆ, ਤਾਂ ਉਹ ਲਾ ਸਕਦੇ ਆ, ਕਿਉਂਕਿ ਰਾਈਟ ਟੂ ਐਕਸਪ੍ਰੈਸ਼ਨ, ਰਾਈਟ ਟੂ ਸਪੀਚ ਸਾਰਿਆਂ ਨੂੰ ਇੱਥੇ। ਪਰ ਜੇ ਸ਼ਿਵ ਸੈਨਾ ਜਾਂ ਕੋਈ ਹੋਰ ਜਥੇਬੰਦੀ ਜਿਹਨਾਂ ਦਾ ਇਤਰਾਜ਼ ਹੈ, ਤੇ ਉਹ ਕਾਨੂੰਨ ਕੋਲੇ ਜਾ ਕੇ ਇਤਰਾਜ਼ ਜਤਾ ਸਕਦੇ ਆ ਕਿ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਖੁਦ ਡਿਸਾਈਡ ਕਰਨਗੀਆਂ ਕਿ ਭਾਈ ਇੱਥੇ ਆਹ ਲੱਗਣਾ ਤੇ ਇੱਥੇ ਉਹ ਲੱਗਣਾ, ਇੱਥੇ ਹੀ ਨਹੀਂ ਲੱਗਣਾ। ਸੋ ਇਹ ਤਾਂ ਬਹੁਤ ਹਾਸੋਹੀਣੀ ਤੇ ਬਹੁਤ ਮਾੜੀ ਗੱਲ ਹੈ ਕਿ ਜੇਕਰ ਜਥੇਬੰਦੀਆਂ ਜਿਹੜੀਆਂ ਵਾ ਉਹ ਖੁਦ ਜਾਂ ਜਥੇਬੰਦੀਆਂ ਦੇ ਨੁਮਾਇੰਦੇ ਡਿਸਾਈਡ ਕਰਨਗੇ ਕਿ ਫਲਾਣੇ ਥਾਂ ਲਾ ਸਕਦਾ, ਝੁਮਕਾ ਇਸੇ ਥਾਂ ਲਾ ਸਕਦਾ। ਦੇਖੋ ਬਹੁਤ ਜ਼ਿਆਦਾ ਇਸ ਵੇਲੇ ਸਮਾਜਿਕ ਤਣਾਅ ਜਿਹੜਾ ਵਾ, ਖਾਸ ਕਰਕੇ ਸੋਸ਼ਲ ਮੀਡੀਆ ਦੀਆਂ ਪੋਸਟਾਂ ਕਰਕੇ, ਉਹ ਬਹੁਤ ਵੱਧ ਰਿਹਾ। ਮੈਨੂੰ ਲੱਗਦਾ ਕਿ ਸਰਕਾਰ ਦੇ ਚਾਹਵੇ ਤਾਂ ਇੱਕੋ ਇੱਕ ਹੱਲ ਇਹਨਾਂ ਚੀਜ਼ਾਂ ਤੇ ਕੰਟਰੋਲ ਕੀਤਾ ਜਾ ਸਕਦਾ, ਉਹ ਇਹ ਵਾ ਕਿ ਜਿੰਨੀਆਂ ਜਥੇਬੰਦੀਆਂ ਨੇ, ਭਾਵੇਂ ਕੋਈ ਦਲਿਤ ਜਥੇਬੰਦੀ ਹੈ, ਭਾਵੇਂ ਕੋਈ ਹਿੰਦੂ ਜਥੇਬੰਦੀ ਹੈ, ਸਿੱਖ ਜਥੇਬੰਦੀ ਹੈ, ਕੋਈ ਮੁਸਲਿਮ ਭਾਈਚਾਰੇ ਦੀ ਜਥੇਬੰਦੀ ਹੈ, ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਜਾਵੇ, ਇੱਕ ਹੰਗਾਮੀ ਮੀਟਿੰਗ ਕੀਤੀ ਜਾਵੇ। ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣ ਕਿ ਜੇਕਰ ਤੁਹਾਡਾ ਕਿਸੇ ਨਾਲ ਕੋਈ ਇਤਰਾਜ਼ ਹੈ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਕਾਨੂੰਨ ਅਵੇਲੇਬਲ ਹੈ, ਤੁਸੀਂ ਕਾਨੂੰਨ ਦਾ ਰਸਤਾ ਤਿਆਰ ਕਰਨਾ ਵਾ। ਇਹ ਨਹੀਂਗਾ ਕਿ ਜੇ ਕਿਸੇ ਨੇ ਬੋਰਡ ਲਾਤਾ ਜਾਂ ਕੋਈ ਕਿਸੇ ਚੌਂਕ ਦੇ ਵਿੱਚ ਕੋਈ ਕਾਰਵਾਈ ਕਰ ਰਿਹਾ ਜਾਂ ਕੋਈ ਧਰਨਾ ਪ੍ਰਦਰਸ਼ਨ ਕਰ ਰਿਹਾ ਤਾਂ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਵਿਰੁੱਧ ਬਹਿ ਜਾਓ। ਸੋ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੇ ਕੰਟਰੋਲ ਲਗਾਮ ਲਾਉਣੀ ਪੈਣੀ ਹੈ, ਨਹੀਂ ਤਾਂ ਜਿਹੜੇ ਲੋਕ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਉਹਨਾਂ ਨੂੰ ਇਹੋ ਜਿਹੀਆਂ ਵਾਰਦਾਤਾਂ ਕਾਫੀ ਨੇ ਹੋਰ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਨ ਦੇ ਲਈ। ਜੀ ਅਗਲੀ ਗੱਲ ਕਰਦੇ ਹਾਂ, ਦੱਖਣ ਅਫਰੀਕਾ ਦੇ ਇੱਕ ਭਾਰਤੀ ਪਰਿਵਾਰ ਦੇ ਉੱਤੇ ਹਮਲਾ। ਦੇਖੋ ਇਹ ਬਹੁਤ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਜੋਹਾਨਸਬਰਗ ਦੇ ਵਿੱਚੋਂ ਇਹ ਰਿਪੋਰਟ ਮਿਲੀ ਹੈ ਕਿ ਪੀਟਰ ਮੈਰਿਟਿਸਬਰਗ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਅਣਪਛਾਤੇ ਬੰਦੇ ਨੇ ਭਾਰਤੀ ਪਰਿਵਾਰ ਦੇ ਘਰ ਦੇ ਵਿੱਚ ਪੈਟਰੋਲ ਬੰਬ ਸੁੱਟਿਆ ਸੀਗਾ, ਤੇ ਇਸ ਪੈਟਰੋਲ ਬੰਬ ਦੇ ਕਾਰਨ ਰਾਜੀ 3 ਬੱਚਿਆਂ ਸਮੇਤ ਭਾਰਤੀ ਪਰਿਵਾਰ ਦੇ 5 ਮੈਂਬਰ ਜਿਹੜੇ ਆ ਉਹ ਮਾਰੇ ਗਏ ਨੇ।
ਪਿਛਲੇ 25 ਸਾਲਾਂ ਤੋਂ ਇਹ ਪਰਿਵਾਰ ਜਿਹੜਾ ਵਾ ਇਸ ਇਲਾਕੇ ਦੇ ਵਿੱਚ ਇੱਥੇ ਰਹਿ ਰਿਹਾ ਵਾ ਤੇ ਅਜੀਜ਼ ਮੰਜ਼ਰਾ ਤੇ ਉਹਦੀ ਦੱਖਣੀ ਅਫਰੀਕੀ ਪਤਨੀ ਹੈ, ਇਹਦੇ ਸਮੇਤ 3 ਬੱਚੇ ਜਿਹੜੇ ਆ ਜ਼ੁਬੀਨਾ, ਮਹਿਰੂਨਿਸਾ ਤੇ ਮੁਹੰਮਦ ਰਿਜ਼ਵਾਨ, ਇਹਨਾਂ ਮ੍ਰਿਤਕ ਹਾਲਤ ਦੇ ਵਿੱਚ ਮਿਲੇ ਆ। ਔਰ 15 ਦਿਨ ਪਹਿਲਾਂ ਹੀ ਇਹਨਾਂ ਨੇ ਘਰ ਸ਼ਿਫਟ ਕੀਤਾ ਸੀਗਾ ਆਪਣਾ। ਔਰ ਇੱਕ ਪਰਿਵਾਰਕ ਮਿੱਤਰ ਨੇ ਜਾਣਕਾਰੀ ਦਿੱਤੀ ਹੈ ਕਿ ਮੰਜ਼ਰਾ ਜਿਹੜਾ ਵਾ ਇੱਕ ਦੁਕਾਨ ਤੇ ਕੰਮ ਕਰਦਾ ਸੀਗਾ ਤੇ ਉਹਨਾਂ ਦੀ ਕਮਾਈ ਦਾ ਇੱਕ ਪੈਸਾ ਲਾ ਕੇ ਉਹਨਾਂ ਨੇ ਇਸ ਘਰ ਨੂੰ ਖਰੀਦ ਕੇ ਆਪਣਾ ਸੁਪਨਾ ਜਿਹੜਾ ਵਾ ਉਹ ਪੂਰਾ ਕੀਤਾ ਸੀਗਾ। ਪਰ ਦੁੱਖ ਦੀ ਗੱਲ ਹੈ ਕਿ ਇੱਕ ਹਮਲੇ ਦਾ ਸ਼ਿਕਾਰ ਇਹ ਪਰਿਵਾਰ ਹੋ ਗਿਆ। ਦੇਖੋ, ਬਹੁਤ ਸਾਰੀਆਂ ਘਟਨਾਵਾਂ ਇਹਦੀਆਂ ਵਿਦੇਸ਼ਾਂ ਦੇ ਵਿੱਚ ਵਾਪਰਦੀਆਂ ਰਹਿੰਦੀਆਂ, ਵਿਦੇਸ਼ਾਂ ਦੀ ਧਰਤੀ ਤੋਂ ਆਉਂਦੀਆਂ ਰਹਿੰਦੀਆਂ, ਜਿਨ੍ਹਾਂ ਦੇ ਕਰਕੇ ਸਾਨੂੰ ਉੱਥੇ ਰਹਿੰਦੇ ਲੋਕਾਂ ਦੀ ਫਿਕਰ ਜਾਂ ਉੱਥੇ ਰਹਿੰਦੇ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਜਾਂਦੀ ਹੈ। ਜੇਕਰ ਮੈਂ ਸਮਝਦਾ ਵਾਂ ਕਿ ਜੇ ਨਸਲੀ ਹਮਲਾ ਵਾ ਜਾਂ ਕੋਈ ਹੋਰ ਕਿਸੇ ਐਂਗਲ ਤੇ ਹਮਲਾ ਕੀਤਾ ਗਿਆ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਇਹ ਨਸਲੀ ਹਮਲਾ ਹੈ ਤਾਂ ਜਿਹੜੇ ਉੱਥੇ ਹੋਰ ਪਰਿਵਾਰ ਰਹਿ ਰਹੇ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਮਿਲੇ, ਉਹਨਾਂ ਦੇ ਜਿਹੜੀਆਂ ਮੋਨੀਟਰਿੰਗ ਹੋਵੇ ਕਿ ਕਿਤੇ ਕੋਈ ਬੰਦਾ ਉਹਨਾਂ ਨੂੰ ਮੋਨੀਟਰ ਜਾਂ ਉਹਨਾਂ ਨੂੰ ਤਾਕ ਤਾਂ ਨਹੀਂ, ਕੋਈ ਹਮਲਾ ਤਾਂ ਨਹੀਂ ਕਰ ਰਿਹਾ, ਕਿ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵਾ। ਪਰ ਜੋ ਔਰ ਬਹੁਤ ਨਿੰਦਣਯੋਗ ਹੈ। ਜੀ 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 ਅਗਲੀ ਗੱਲ ਕਰਦੇ ਹਾਂ ਪਰਮੀਸ਼ ਵਰਮਾ ਦੇ ਉੱਤੇ ਅਣਪਛਾਤੇ ਵਿਅਕਤੀਆਂ ਨੇ ਕਹਿੰਦੇ ਗੋਲੀ ਚਲਾਈ ਹੈ, ਹਸਪਤਾਲ 'ਚ ਦਾਖਲ ਆ, ਪਰ ਕਹਿੰਦੇ ਫੇਸਬੁੱਕ ਦੇ ਉੱਤੇ ਕਿਸੇ ਨੇ ਜ਼ਿੰਮੇਵਾਰੀ ਲਈ। ਹਾਂਜੀ ਬਿਲਕੁਲ, ਇਹ ਮਾਡਲ ਹੈ ਤੇ ਸਿੰਗਰ ਵੀ ਹੈ ਪਰਮੀਸ਼ ਵਰਮਾ, ਜਿਹੜਾ ਇਹਦੇ ਗਾਣੇ ਤੁਸੀਂ ਸੁਣੇ ਹੋਣੇ ਆ। ਛੜਾ ਇੱਕ ਇਹਨੇ ਹੁਣੇ ਗਾਣਾ ਗਾਇਆ ਕਿ ਇਸ ਤੋਂ ਪਹਿਲਾਂ ਆਲਾ ਚੱਕ ਮੈਂ ਆ ਗਿਆ, ਗਾਲ ਨਹੀਂ ਕੱਢਣੀ, ਇਹ ਗਾਣੇ ਪਰਮੀਸ਼ ਵਰਮੇ ਨੇ ਗਾਏ ਆ। ਤਾਂ ਇਹਦੇ ਉੱਤੇ ਜਿਹੜਾ ਹਮਲਾ ਕੀਤਾ ਉਹ ਕੀਤਾ ਗੈਂਗਸਟਰ ਆ ਦਿਲਪ੍ਰੀਤ ਸਿੰਘ, ਇਹਨੇ ਜ਼ਿੰਮੇਵਾਰੀ ਲਈ ਹੈ ਇਸ ਹਮਲੇ ਦੀ। ਔਰ ਉਹ ਕਹਿੰਦਾ ਕਿ ਮੈਂ ਕਾਫੀ ਟਾਈਮ ਤੋਂ ਇਹਨੂੰ ਮਿਲਣਾ ਚਾਹੁੰਦਾ ਸੀ ਜਾਂ ਸਾਡੀ ਕੋਈ ਤਕਰਾਰਬਾਜ਼ੀ ਸ਼ਾਇਦ ਫੇਸਬੁੱਕ ਤੇ ਉਹਨੇ ਕਾਫੀ ਪੋਸਟ ਵੀ ਕੀਤਾ ਤੇ ਪਰ ਉਹ ਕਹਿੰਦਾ ਕਿ ਮੈਂ ਇਹਨੂੰ ਫੇਰ ਚੈਲੰਜ ਕਰਦਾ ਵਾਂ ਕਿ ਮੈਨੂੰ ਮਿਲੇ ਜਾਂ ਇਹ ਜਦੋਂ ਵੀ ਚਾਹਵੇ ਤਾਂ ਮੈਨੂੰ ਮਿਲ ਸਕਦਾ ਵਾ। ਅਸਲ ਦੇ ਵਿੱਚ ਦਿਲਪ੍ਰੀਤ ਕੌਣ ਹੈ? ਦਿਲਪ੍ਰੀਤ ਉਹ ਬੰਦਾ ਵਾ ਜਿਹਨੇ ਇਸੇ ਵਿਸਾਖੀ ਦੇ ਦਿਹਾੜੇ ਤੋਂ ਪਿਛਲਾ ਜਿਹੜਾ ਲੰਘ ਕੇ ਗਿਆ ਉਹਦੇ ਤੋਂ 3-4 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਫਾਇਰਿੰਗ ਕਰਤੀ ਸੀਗੀ। ਔਰ ਇੱਕ ਟਰੱਕ ਡਰਾਈਵਰ ਹੈ ਜਿਹੜਾ ਉਹਨੂੰ ਮਾਰਤਾ ਸੀਗਾ, ਸ਼ਾਇਦ ਉਹ ਸਰਪੰਚ ਸੀਗਾ। 38 ਸੈਕਟਰ ਦੇ ਵਿੱਚ ਗੋਲੀਆਂ ਚੱਲੀਆਂ ਸੀ, ਤੁਹਾਨੂੰ ਯਾਦ ਹੋਣਾ, ਉਹ ਵੀਡੀਓ ਬਹੁਤ ਵਾਇਰਲ ਹੋਈ ਸੀਗੀ। ਹੁਸ਼ਿਆਰਪੁਰ ਦਾ ਉਹ ਸਰਪੰਚ ਸੀਗਾ ਸਤਨਾਮ ਸਿੰਘ, ਉਹਦਾ ਕਤਲ ਕੀਤਾ ਸੀਗਾ ਵਿੱਕੀ ਗੌਂਡਰ ਦੇ ਕਹਿਣ ਤੇ। ਦਿਲਪ੍ਰੀਤ ਬਾਬਾ ਇਹਦੇ ਨਾਂ ਨਾਲ ਲੱਗਦਾ ਤੇ ਇਹ ਜਿਹੜਾ ਗੈਂਗ ਆ ਇਹ ਪੁਲਿਸ ਦੇ ਵਿੱਚ ਸੂਚੀ ਦੇ ਵਿੱਚ A ਕੈਟਾਗਰੀ ਦਾ ਗੈਂਗ ਆ ਤੇ ਰੋਪੜ ਤੇ ਮੁਹਾਲੀ ਦੇ ਵਿੱਚ ਕਾਫੀ ਸਰਗਰਮ ਗੈਂਗ ਕਿਹਾ ਜਾਂਦਾ। ਔਰ ਦੱਸਿਆ ਗਿਆ ਕਿ ਜਦੋਂ ਪੁਲਿਸ ਦਾ ਇਹ ਆਸ਼ੰਕਾ ਵਾ ਕਿ ਜਦੋਂ ਇਹ ਵਾਰਦਾਤ ਵਾਪਰੀ ਤਾਂ ਉਸ ਤੋਂ ਬਾਅਦ ਜਿਹੜਾ ਦਿਲਪ੍ਰੀਤ ਬਾਬਾ ਵਾ ਇਹ ਹਿਮਾਚਲ ਦੇ ਵਿੱਚ ਫਰਾਰ ਹੋ ਗਿਆ, ਕਿਉਂਕਿ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਇਹਦਾ ਜਿਹੜਾ ਸੇਫ ਠਿਕਾਣਾ ਵਾ ਉਹ ਹਿਮਾਚਲ ਦੱਸਿਆ ਗਿਆ। ਫੇਸਬੁੱਕ ਪੋਸਟ ਜਿਹੜੀ ਉਹਦੀ ਪਾਈ ਆ ਉਹਦੇ ਤੋਂ ਇਹ ਲੱਗਦਾ ਵਾ ਕਿ ਸ਼ਾਇਦ ਉਹਦੀ ਕੋਈ ਰੰਜਿਸ਼ ਹੋਣੀ ਹੈ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਹਰੇਕ ਬੰਦਾ ਜੋ ਗਾ ਰਿਹਾ ਜੇਕਰ ਸਾਨੂੰ ਉਹਦੇ ਗਾਉਣ ਦੇ ਨਾਲ ਜਾਂ ਸਾਨੂੰ ਉਹਦੇ ਨਿੱਜੀ ਕੋਈ ਕਿਹੜਾ ਤਾਂ ਅਸੀਂ ਮੁੱਖ ਧਾਰਾ ਦੇ ਵਿੱਚ ਆ ਕੇ ਉਹਦੇ ਆਪ ਸਾਹਮਣੇ ਆਪਦੀ ਗੱਲ ਰੱਖੀਏ। ਇਹ ਸ਼ਾਇਦ ਮੈਂ ਨਹੀਂ ਸਮਝਦਾ ਕਿ ਕੋਈ ਚੰਗਾ ਤਰੀਕਾ ਵਾ ਕਿ ਅਸੀਂ ਗੋਲੀ ਮਾਰ ਕੇ, ਗੋਲੀ ਹੱਲ ਨਹੀਂ ਹੈ, ਗੱਲ ਜ਼ਰੂਰ ਹੱਲ ਹੈ। ਗੋਲੀ ਦੀ ਥਾਂ ਤੇ ਜੇ ਅਸੀਂ ਗੱਲ ਕਰਾਂਗੇ ਤਾਂ ਹੋ ਸਕਦਾ ਚੀਜ਼ਾਂ ਹੱਲ ਕੀਤੀਆਂ ਜਾਣ। ਦੇਖੋ, ਮੈਂ ਪਰਮੇਸ਼ ਵਰਮੇ ਦੀ ਸਾਈਡ ਨਹੀਂ ਲੈ ਰਿਹਾ। ਜੇ ਉਹ ਬੰਦਾ, ਜੇ ਇਹਨਾਂ ਦੀ ਗੱਲਬਾਤ ਸੀਗੀ ਆਪਸ ਦੀ ਤਾਂ ਕੋਈ ਟੇਬਲ ਟਾਕ ਹੋ ਸਕਦੀ ਸੀ। ਉਸ ਤੋਂ ਪਹਿਲਾਂ ਜ਼ਰੂਰੀ ਸੀਗਾ ਕਿ ਦਿਲਪ੍ਰੀਤ ਬਾਬਾ ਜਿਹੜਾ ਵਾ ਉਹ ਮੁੱਖ ਧਾਰਾ ਦੇ ਵਿੱਚ ਆ ਕੇ ਕਿਸੇ ਚੰਗੇ ਤਰੀਕੇ ਨਾਲ ਕੰਸਟਰਕਟਿਵ ਵੇ ਦੇ ਨਾਲ ਇਹਦੇ ਨਾਲ ਪਹੁੰਚ ਕਰਦਾ। ਪਰ ਇਸ ਤਰੀਕੇ ਨਾਲ ਦੇਖੋ, ਪਰਮੇਸ਼ ਵਰਮਾ ਤਾਂ ਇੱਕ ਭਾਵੇਂ ਹਸਤੀ ਹੈ ਭਾਵੇਂ ਸੈਲੀਬ੍ਰਿਟੀ ਹੈ, ਪਰ ਜੇ ਇੱਕ ਆਮ ਬੰਦੇ ਦਾ ਵੀ ਕਤਲ ਹੁੰਦਾ ਵਾ ਸੜਕ ਦੇ ਉੱਤੇ ਗੋਲੀਆਂ ਮਾਰ ਕੇ ਤਾਂ ਉਹਨੂੰ ਵੀ ਅਸੀਂ ਡਿਫੈਂਡ ਨਹੀਂ ਕਰ ਸਕਦੇ। ਉਹਨੂੰ ਵੀ ਸਾਨੂੰ ਇਹ ਕਹਿਣਾ ਪੈਣਾ ਵਾ ਕਿ ਇਹ ਬਹੁਤ ਗਲਤ ਆ ਔਰ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜਿਹਦੇ ਤੁਹਾਡੇ ਨਾਲ ਵਿਤਕਰੇਬਾਜ਼ੀ ਹੈ ਜਾਂ ਤੁਹਾਡੀ ਕਿਸੇ ਨਾਲ ਲਾਗ ਡਾਟਾ ਤਾਂ ਤੁਸੀਂ ਉਹਨੂੰ ਸ਼ੂਟ ਕਰੋ। ਸੋ ਮੇਰੇ ਖਿਆਲ ਦੇ ਨਾਲ ਇਹ ਚੰਗਾ ਤਰੀਕਾ ਨਹੀਂ ਹੈ। ਥੋੜਾ ਜਿਹਾ ਪੰਜਾਬ ਸਰਕਾਰ ਸੰਜੀਦਾ ਹੋ ਜਾਏ। ਪੰਜਾਬ ਦੀਆਂ ਸੜਕਾਂ ਖੂਨੀ ਬਣ ਰਹੀਆਂ ਨੇ, ਪੰਜਾਬ ਦੀ ਆਬੋ ਹਵਾ ਲਗਾਤਾਰ ਖਰਾਬ ਹੋ ਰਹੀ ਹੈ, ਸੋ ਇਹਨੂੰ ਕੰਟਰੋਲ ਕਰਨਾ ਬਣਦਾ। ਜੀ ਜੀ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਔਰਤ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਦੇ ਵਿੱਚ ਡਾਕਟਰ ਖਿਲਾਫ ਮਾਮਲਾ ਦਰਜ। ਦੇਖੋ, ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਨਾ ਘਟਨਾ ਵਾਪਰੀ ਔਰ ਇੱਕ ਵੀਡੀਓ ਕਾਫੀ ਵਾਇਰਲ ਹੋਈ। ਉਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇੱਕ ਡਾਕਟਰ ਹੈ ਜਿਹੜਾ ਉਹ ਇੱਕ ਔਰਤ ਨੂੰ ਵਾਲਾਂ ਤੋਂ ਫੜ ਕੇ ਖਿੱਚ ਰਿਹਾ ਵਾ, ਉਹਦੀ ਕੁੱਟਮਾਰ ਕਰ ਰਿਹਾ। ਔਰ ਬੜੇ ਦੁੱਖ ਦੀ ਗੱਲ ਹੈ, ਬੜੇ ਸ਼ਰਮ ਦੀ ਗੱਲ ਹੈ ਕਿ ਉੱਥੇ 2 ਪੁਲਿਸ ਵਾਲੇ ਖੜੇ ਆ ਔਰ ਉਹ ਹਟਾ ਨਹੀਂ ਰਹੇ। ਤੁਸੀਂ ਵੀਡੀਓ ਦੇਖੋਗੇ
ਮੇਰਾ ਖਿਆਲ ਹੈ ਕਿ ਆਪਣੇ ਸਰੋਤਿਆਂ ਦੇ ਵਿੱਚ ਬਹੁਤ ਸਾਰਿਆਂ ਨੇ ਉਹ ਵੀਡੀਓ ਦੇਖੀ ਵੀ ਹੋਣੀ ਹੈ, ਔਰ ਉਹ ਬੰਦੇ ਨੂੰ ਹਟਾ ਨਹੀਂ ਰਹੇ, ਔਰ ਉਹ ਬੜੀ ਮੁਸ਼ਕਿਲ ਦੇ ਨਾਲ ਉਹ ਔਰਤ ਭੱਜ ਕੇ ਜਾਂ ਕਿਵੇਂ ਵੀ ਉਹ ਤੋਂ ਪਾਸੇ ਹੁੰਦੀ ਹੈ, ਫਿਰ ਉਹ ਕੁੱਟਣ ਲੱਗ ਪੈਂਦਾ। ਔਰ ਜਿਹੜਾ ਬੰਦਾ ਇਹ ਤਰਕ ਦੇ ਰਿਹਾ ਕੁੱਟਮਾਰ ਪਿੱਛੇ, ਉਹ ਕਹਿ ਰਿਹਾ ਕਿ ਮੈਂ ਜੀ ਮੇਰੇ ਕੁਰਸੀ ਤੇ ਆ ਕੇ ਬਹਿ ਗਈ ਸੀ, ਜਾਂ ਮੈਂ ਇਹਦੇ ਨਾਲ ਜਦੋਂ ਗੱਲ ਕੀਤਾ ਸੀਗਾ ਤਾਂ ਬਿਨਾਂ ਵਜ੍ਹਾ ਦਵਾਈਆਂ ਲਿਖਵਾ ਰਹੀ ਸੀ ਔਰਤ, ਮੈਨੂੰ ਗੈਰ ਹਾਜ਼ਰੀ ਦੇ ਵਿੱਚ ਮੇਰੀ ਕੁਰਸੀ ਤੇ ਬੈਠੀ ਸੀ, ਫਿਰ ਇਹਨੂੰ ਗੁੱਸਾ ਆ ਗਿਆ, ਇਹ ਕਹਿੰਦਾ ਮੈਨੂੰ ਅਫਸੋਸ ਹੈ ਕਿ ਜੋ ਕੁਛ ਵਾਪਰਿਆ। ਪਰ ਜਿਹੜਾ ਕੁਛ ਵੀਡੀਓ ਦੇ ਵਿੱਚ ਵੇਖਿਆ ਉਹ ਬਹੁਤ ਨਿੰਦਣਯੋਗ ਤੇ ਬਹੁਤ ਘਟੀਆ ਕਾਰਵਾਈ ਉਹਨੂੰ ਮੈਂ ਕਰਾਰ ਦਿੰਦਾ ਵਾਂ, ਕਿਉਂਕਿ ਔਰਤ ਦੇ ਉੱਤੇ ਹੱਥ ਚੱਕਣਾ ਕਦੇ ਵੀ ਸਹੀ ਨਹੀਂ ਕਿਹਾ ਜਾ ਸਕਦਾ, ਬੇਸ਼ੱਕ ਉਹਦਾ ਕਸੂਰ ਹੋਵੇ ਜਾਂ ਨਾ ਹੋਵੇ। ਮਿਸਾਲ ਦੇ ਤੌਰ ਤੇ ਦੇਖੋ, ਇੱਕ ਪੇਸ਼ੈਂਟ ਹੈ, ਜੇ ਮੰਨ ਲਓ ਪੇਸ਼ੈਂਟ ਦੇ ਵਿੱਚ ਪੇਸ਼ੈਂਸ ਮੁੱਕ ਜੇ, ਜਿਵੇਂ ਇਸ ਡਾਕਟਰ ਦੇ ਵਿੱਚ ਮੁੱਕਿਆ, ਤੇ ਜਦੋਂ ਡਾਕਟਰ ਟ੍ਰੀਟਮੈਂਟ ਕਰਦੇ ਆ ਤਾਂ ਉਦੋਂ ਕਈ ਵਾਰੀ ਸਾਡੇ ਪੀੜ ਵੀ ਲੱਗਦੀ ਹੈ, ਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਡਾਕਟਰ ਨੂੰ ਜੁੰਡਾਂ ਤੋਂ ਫੜ ਲਈਏ, ਉਹਨੂੰ ਵਾਲਾਂ ਤੋਂ ਫੜ ਲਈਏ। ਸੋ ਜੇਕਰ ਕਿਸੇ ਪੇਸ਼ੈਂਟ ਨੇ ਦਵਾਈ ਪੁੱਛ ਲਈ ਜਾਂ ਪੇਸ਼ੈਂਟ ਦੀ ਤੁਹਾਨੂੰ ਕੋਈ ਕਾਰਵਾਈ ਨਹੀਂ ਚੰਗੀ ਲੱਗੀ ਜਾਂ ਉਹਦੀ ਹਰਕਤ ਕੋਈ ਨਹੀਂ ਚੰਗੀ ਲੱਗੀ, ਤਾਂ ਉਹਨੂੰ ਤੁਸੀਂ ਕਮਰੇ ਦੇ ਵਿੱਚੋਂ ਬਾਹਰ ਜਾਣ ਲਈ ਕਹਿ ਸਕਦੇ ਹੋ। ਉਹਨੂੰ ਕਹਿ ਸਕਦੇ ਹੋ ਕਿ ਮੈਂ ਤੁਹਾਡੇ ਨਾਲ ਇਸ ਤਰੀਕੇ ਨਾਲ ਜੇ ਤੁਸੀਂ ਪੇਸ਼ ਆਓਗੇ ਤਾਂ ਮੈਂ ਤੁਹਾਡੇ ਨਾਲ ਡੀਲ ਨਹੀਂ ਕਰ ਸਕਦਾ। ਡਾਕਟਰੀ ਤਾਂ ਪੇਸ਼ਾ ਹੀ ਹੈ, ਜਾਂ ਕਿ ਇਹਨੂੰ ਪੇਸ਼ੈਂਸ ਬੜਾ ਚਾਹੀਦਾ ਇਸ ਦੇ ਵਿੱਚ। ਔਰ ਡਾਕਟਰ ਜੇ ਕਿਸੇ ਮਰੀਜ਼ ਦੀ ਕੁੱਟਮਾਰ ਕਰੇ ਤਾਂ ਬਹੁਤ ਘਟੀਆ ਉਹ ਡਾਕਟਰ ਦੀ ਮਾਨਸਿਕਤਾ ਹੋਗੀ। ਹਾਲਾਂਕਿ ਉਹਨੇ ਬਾਅਦ ਦੇ ਵਿੱਚ ਮਹਿਸੂਸ ਕੀਤਾ, ਪਰ ਮਹਿਸੂਸ ਕਰਨ ਦੇ ਨਾਲ ਉਹ ਔਰਤ ਜਿਹੜੀ ਕੁੱਟ ਪਈ ਹੈ ਜਾਂ ਉਹਨੂੰ ਜਿਹੜਾ ਬੇਇੱਜ਼ਤ ਕੀਤਾ ਗਿਆ ਉਹ ਵਾਪਸ ਨਹੀਂ ਆ ਸਕਦਾ। ਸੋ ਇਹੋ ਜਿਹੇ ਲੋਕਾਂ ਨੂੰ ਚਾਹੀਦਾ। ਬਾਕੀ ਮੈਂ ਸਮਝਦਾ ਕਿ ਆ ਜਿਹੜੀਆਂ ਪੰਜਾਬ ਪੁਲਿਸ ਹੈ ਜਾਂ ਜਿੰਨੇ ਵੀ ਸਾਡੇ ਜਿਹੜੇ ਆਫਿਸਰਸ ਨੇ ਜਿਹੜੇ ਸਹੀ ਡੀਲ ਨਹੀਂ ਕਰਦੇ ਪਬਲਿਕ ਦੇ ਨਾਲ, ਤਾਂ ਉਹਨਾਂ ਦੀਆਂ ਮਨੋਵਿਗਿਆਨ ਦੀਆਂ ਕਲਾਸਾਂ ਲਾ ਲੈਣੀਆਂ ਚਾਹੀਦੀਆਂ। ਇਸ ਤੋਂ ਪਹਿਲਾਂ ਕਿ ਇਹ ਵੀਡੀਓ ਵਾਇਰਲ ਹੋਣ, ਇਹਨਾਂ ਤੇ ਕਾਰਵਾਈ ਹੋਵੇ, ਇਹਨਾਂ ਨੂੰ ਸਸਪੈਂਡ ਕੀਤਾ ਜਾਵੇ, ਬਰਖਾਸਤ ਕੀਤਾ ਜਾਵੇ। ਤਾਂ ਆ ਜਿਹੜੇ ਖਿਜੇ ਹੋਏ ਲੋਕ ਨੇ ਨਾ, ਵੈਸੇ ਹੈਗੇ ਤਾਂ ਇਹ ਨੌਕਰ ਨੇ, ਪਰ ਇਹ ਜਿਹੜੇ ਖਿਜੇ ਹੋਏ ਲੋਕ ਨੇ ਨਾ, ਇਹਨਾਂ ਦੀਆਂ ਕਲਾਸਾਂ ਲੈ ਲੈਣੀਆਂ ਚਾਹੀਦੀਆਂ ਨੇ, ਜਾਂ ਟਾਈਮ ਤੇ ਹਰੇਕ ਡਿਪਾਰਟਮੈਂਟ ਦੇ ਵਿੱਚ ਵਿਜ਼ਿਟ ਜਾਂ ਇਸ ਤਰ੍ਹਾਂ ਦੀ ਕੋਈ ਮੋਨੀਟਰਿੰਗ ਜ਼ਰੂਰ ਹੋਣੀ ਚਾਹੀਦੀ ਹੈ, ਜਿਹਦੇ ਨਾਲ ਕਿ ਪਬਲਿਕ ਨਾਲ ਕਿਵੇਂ ਡੀਲ ਕਰਨਾ ਉਹ ਸਿਖਾਇਆ ਜਾਂਦਾ ਰਹੇ। ਟਾਈਮ ਟੂ ਟਾਈਮ ਅਪਡੇਟ ਕੀਤਾ ਜਾਣਾ ਚਾਹੀਦਾ, ਮੈਨੂੰ ਲੱਗਦਾ, ਜਿਹੜੇ ਤਰੀਕੇ ਨਾਲ ਸਾਡੀ ਅਫਸਰਸ਼ਾਹੀ ਪੇਸ਼ ਆਉਂਦੀ ਹੈ ਲੋਕਾਂ ਦੇ ਨਾਲ। ਜੀ। ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ, ਸਿਮਰਨਜੀਤ ਸਿੰਘ ਮਾਨ ਤੇ ਸੁਖਪਾਲ ਖਹਿਰਾ ਦੇ ਕੇਸ ਕਮਿਸ਼ਨ ਦੇ ਦੁਆਰਾ ਝੂਠੇ ਕਰਾਰ। ਦੇਖੋ, ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨਰ ਜਿਹੜਾ, ਉਹਨਾਂ ਨੇ ਆਪਣੀ ਰਿਪੋਰਟ ਕੈਪਟਨ ਸਾਹਿਬ ਨੂੰ ਦਿੱਤੀ ਆ, ਔਰ ਉਹਨਾਂ ਨੇ ਕੇਸ ਦਰਜ ਕਰਨ ਵਾਲੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ। ਔਰ ਜਿਹੜੀ 6ਵੀਂ ਅੰਤਰਿਮ ਰਿਪੋਰਟ ਦਿੱਤੀ ਹੈ ਨਾ ਰਾਜ ਜੀ, ਇਹਨਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ 240 ਕੇਸਾਂ ਦੇ ਵਿੱਚੋਂ 47 ਕੇਸਾਂ ਦੇ ਵਿੱਚ ਸਿਰਫ ਕਾਰਵਾਈ ਹੋਵੇ, 193 ਕੇਸ ਵੱਖ-ਵੱਖ ਕਾਰਨਾਂ ਕਰਕੇ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਸੁਖਵਿੰਦਰ ਸਿੰਘ ਮਿੱਠੂ, ਸਿਮਰਨਜੀਤ ਸਿੰਘ ਮਾਨ ਤੇ ਸੁਖਪਾਲ ਸਿੰਘ ਖਹਿਰਾ ਦੇ ਵਿਰੁੱਧ ਜਿਹੜੇ ਕੇਸ ਦਰਜ ਹੋਏ ਆ, ਇਹ 86 ਕਾਰਨਾਂ ਕਰਕੇ ਝੂਠੇ ਮਾਮਲੇ ਦਰਜ ਕੀਤੇ ਗਏ ਆ। ਔਰ ਇਹਨਾਂ ਸਾਰੇ ਕੇਸਾਂ ਦੇ ਵਿੱਚ ਕਮਿਸ਼ਨ ਨੇ ਇਹ ਗੱਲ ਕਹੀ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਸੋ ਸਿਮਰਨਜੀਤ ਸਿੰਘ ਮਾਨ ਦੀ ਜੇ ਗੱਲ ਕਰਾਂ ਤਾਂ ਉਹਨਾਂ ਦੇ ਵਿਰੁੱਧ ਦੇਸ਼ ਧਰੋਹ ਦਾ ਕੇਸ ਹੈ। ਖਹਿਰਾ ਤੇ ਉਹਨਾਂ ਦੇ ਹਮਾਇਤੀਆਂ ਵਿਰੁੱਧ 17 FIR ਦਰਜ ਕੀਤੀਆਂ ਗਈਆਂ, ਜਿਹਨਾਂ ਕਿ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਔਰ ਜਿਹੜਾ ਸਿਮਰਨਜੀਤ ਸਿੰਘ ਮਾਨ ਦੇ ਵਿਰੁੱਧ ਕੇਸ ਆ ਨਾ, ਉਹ ਇਹ ਹੈ ਕਿ 10 ਨਵੰਬਰ 2015 ਨੂੰ ਫਰੀਦਕੋਟ ਦੇ ਵਿੱਚ ਬਰਗਾੜੀ ਦੇ ਵਿੱਚ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਵਿਰੁੱਧ ਜਿਹੜਾ ਸਰਬੱਤ ਖਾਲਸਾ ਹੋਇਆ ਕੀਤਾ ਗਿਆ ਸੀਗਾ, ਤਾਂ ਉਹਨਾਂ ਦੇ ਵਿਰੁੱਧ ਉਦੋਂ ਨਾ ਤਾਂ ਉਹਨਾਂ ਨੇ ਕੋਈ ਭਾਸ਼ਣ ਦਿੱਤਾ, ਨਾ ਹੀ ਕੋਈ ਸ਼ਬਦ ਬੋਲੇ, ਪਰ ਬਾਵਜੂਦ ਇਸ ਦੇ ਉਹਨਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਸੀਗਾ। ਅਕਾਲੀਆਂ ਤੇ ਬੀਬੀ ਜਗੀਰ ਕੌਰ ਦੇ ਮਸਲੇ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ, ਖਹਿਰਾ ਦੇ ਮਸਲੇ ਦੇ ਵਿੱਚ, ਕਿ ਉਹਨਾਂ ਨੂੰ ਝੂਠਾ ਫਸਾਇਆ ਗਿਆ। ਔਰ ਕਮਿਸ਼ਨ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਅਕਾਲੀ ਸਰਕਾਰ ਵੱਲੋਂ 2007 ਤੋਂ ਦੌਰਾਨ ਖਹਿਰਾ ਤੇ ਉਹਦੇ ਹਮਾਇਤੀਆਂ ਦੇ ਵਿਰੁੱਧ 17 ਝੂਠੇ ਕੇਸ ਦਰਜ ਕਰਾਏ ਗਏ। ਜਿਹੜਾ ਕੌਂਕੇ ਪਿੰਡ ਦਾ, ਜਗਰਾਉਂ ਦਾ ਪਿੰਡ ਕੌਂਕੇ, ਇੱਥੋਂ ਦਾ ਇੱਕ ਮੈਂਬਰ ਪੰਚਾਇਤ ਹੈ ਸੁਖਵਿੰਦਰ ਸਿੰਘ ਮਿੱਠੂ, ਇਹਦੇ ਵਿਰੁੱਧ ਵੀ 8 ਝੂਠੇ ਕੇਸਾਂ ਦੇ ਵਿੱਚ ਇਸ ਬੰਦੇ ਨੂੰ ਫਸਾਇਆ ਗਿਆ ਸੀ। ਸੋ ਇਹ 10 ਸਾਰੇ ਜਿਹੜੇ ਕੇਸ ਆ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਵਾਂ ਕਿ 2 ਚੀਜ਼ਾਂ ਸਾਨੂੰ ਨਹੀਂ ਭੁੱਲਣੀਆਂ ਚਾਹੀਦੀਆਂ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕੇਸ ਹੈ ਜਿਨ੍ਹਾਂ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਔਰ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਪਰ ਉਹ ਕਾਰਵਾਈ ਕਿੱਥੋਂ ਤੱਕ ਹੋਈ ਹੈ, ਕਿਉਂ ਨਹੀਂ ਕਾਰਵਾਈ ਕੀਤੀ, ਇਹਦੇ ਬਾਰੇ ਪੰਜਾਬ ਸਰਕਾਰ ਕੋਲੇ ਕੋਈ ਜਵਾਬ ਨਹੀਂ। ਪਿਛਲੇ ਦਿਨਾਂ ਤੋਂ ਤੁਸੀਂ ਚਟੋਪਾਧਿਆਏ ਦੀ ਜਿਹੜੀ ਰਿਪੋਰਟ ਆਈ ਸੀ, ਉਸ ਤੋਂ ਉਹਨਾਂ ਨੇ ਜਿਹੜੇ ਐਲੀਗੇਸ਼ਨ ਲਾਏ ਸੀਗੇ DGP ਸ਼੍ਰੇਸ਼ ਅਰੋੜਾ ਦੇ ਨਾਲ ਜਾਂ ਦਿਨਕਰ ਜੀ ਤੇ, ਤਾਂ ਉਹਨਾਂ ਦੇ ਬਾਰੇ ਵੀ ਪੰਜਾਬ ਸਰਕਾਰ ਜਿਹੜੀ ਹੈ ਖਾਮੋਸ਼ ਹੈ। ਅਨੁਸ਼ਾਸਨੀ ਕਾਰਵਾਈ ਦੀਆਂ ਮਹਿਜ ਗੱਲਾਂ ਕਰਕੇ ਉਹਨਾਂ ਚੀਜ਼ਾਂ ਦੀ ਪਰਦਾਪੋਸ਼ੀ ਕੀਤੀ ਗਈ ਹੈ।
मैं समझदा कि इकल्ला केस रद्द करना नहीं, केस क्यों किया जाता और पोलिटिकली वेंडेटा जिहड़ा वा इस वेले सियासत का मुख्य अंग क्यों बन गया, इन्हां चीज़ों की स्टडी होनी चाहिए है। और अफसरशाही है जिहड़ी राज जी अफसरशाही से इन्ना क लगाम, इन्ना क कानून का पालन का कुंडा उहदे ते होना चाहिए वा, क्योंकि एक कहावत है सिर ते ना कुंडा ते हाथी फिरे लुंडा, जिन्ना चिर कुंडा नहीं उन्ना चिर हाथी लुंडा ही फिरेगा। सो मेरे ख्याल दे नाल अफसरशाही नूं इन्ना क आज़ादाना काम जरूर करना चाहिए कि आ जिहड़े केस पहला हुंदे ने उन्हां दे विच टाइम जाया हुंदा, फिर कमीशन बनदा, फिर वो रद्द हुंदे ने। देखो कितना टाइम ते कितना पैसा लगता है। सो जेकर अफसरशाही आज़ादाना तौर पर काम करे तो मेरा ख्याल है कि बहुत हद तक झूठे केसां दे उत्ते थोड़ा जिहा कंट्रोल किया जा सकता वा। जी 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 ਤੇ ਜਾਂਦੇ ਜਾਂਦੇ ਪ੍ਰਵੀਨ ਜੀ ਆਪਾਂ ਗੱਲ ਕਰੀਏ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਰਵੇਖਣ ਦੇ ਵਿੱਚ ਖੁਲਾਸਾ ਵੀ ਧਾਰਮਿਕ ਸਥਾਨਾਂ ਦੀ ਜਿਹੜਾ ਧੁਨੀ ਪ੍ਰਦੂਸ਼ਣ ਆ ਉਹ ਕਿਤੇ ਵੱਧਦਾ। देखो पंजाब प्रदूषण कंट्रोल बोर्ड ने ना एक सर्वे किया वा जिहदे च अलग अलग थावां ते धार्मिक स्थानां ते जिहड़े स्पीकर वजदे इन्हां तो निकली आवाज़ बारे, और ये गल सामने है कि लाउड स्पीकरां तो जिहड़ी आवाज़ निकलती है यह जिहड़ी एक सीमा तय की गई है, हद तय की गई है, तो किते ज़्यादा वा। दूजी गल है कि ये करके कल्ला धुनी प्रदूषण नहीं हुंदा, पढ़न वालियां नूं परेशानी भी बहुत आउंदी है। सो नाल ये गल कही है कि जिहड़ी हद बनना वो ये है कि 45 डेसीबल तो वध ना होवे इन्हां दी आवाज़, ਤੇ ਰਾਤ ਸਮੇਂ ਕਿਸੇ ਕਿਸਮ ਦਾ ਲਾਊਡ ਸਪੀਕਰ ਜਾਂ ਹੋਰ ਸ਼ੋਰ ਪ੍ਰਦੂਸ਼ਣ ਕਰਨ ਵਾਲੇ ਯੰਤਰ ਚਲਾਉਣ ਤੇ ਸੁਪਰੀਮ ਕੋਰਟ ਨੇ ਪਹਿਲੇ ਪਾਬੰਦੀ ਲਾਈ ਹੋਈ ਹੈ। ਸੋ ਬੋਰਡ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਸਵੇਰੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰਾਂ ਤੋਂ ਆ ਰਹੀ ਆਵਾਜ਼ ਨੂੰ ਵਿਗਿਆਨਕ ਤਰੀਕੇ ਨਾਲ ਮਾਪਿਆ, ਤੇ ਜਦੋਂ ਮਾਪਿਆ ਤਾਂ ਪੰਨੂ ਸਾਹਿਬ ਕਹਿੰਦੇ ਆ ਕਿ 50 ਮੀਟਰ 100 ਮੀਟਰ ਤੇ 200 ਮੀਟਰ ਦੀ ਦੂਰੀ ਤੱਕ ਜਿਹੜੀ ਆਵਾਜ਼ ਆ ਰਹੀ ਸੀ ਸਪੀਕਰਾਂ ਦੀ ਉਹਨਾਂ ਨੂੰ ਮਾਪਣ ਤੇ ਪਤਾ ਲੱਗਿਆ ਕਿ ਇਹ ਜਿਹੜੀ ਆਵਾਜ਼ ਆ 88 ਡੈਸੀਬਲ ਤੋਂ ਕਿਤੇ ਉੱਤੇ ਹੈ, ਤੇ ਜਦ ਕਿ ਹੋਣੀ ਕਿੰਨੀ ਚਾਹੀਦੀ ਹੈ 45 ਡੈਸੀਬਲ। ਇਹ ਮਤਲਬ ਇਹਨਾਂ ਨੇ ਜਿਹੜੀ ਜੋ ਇਹਨਾਂ ਦੇ ਆંકੜੇ ਕੱਢ ਕੇ ਆਇਆ ਉਹਨਾਂ ਦੇ ਵਿੱਚ ਹੈ। ਦੇਖੋ ਧਾਰਮਿਕ ਥਾਵਾਂ ਤੇ ਅਸੀਂ ਨਹੀਂ ਕਹਿੰਦੇ ਕਿ ਸਪੀਕਰ ਬੰਦ ਹੋਣ ਜਾਂ ਉੱਥੇ ਅਨਾਉਂਸਮੈਂਟ ਨਾ ਹੋਣ, ਉਹ ਹੋਣਾ ਚਾਹੀਦਾ, ਪਰ ਮੇਰਾ ਖਿਆਲ ਹੈ ਕਿ ਤੁਸੀਂ ਕਿ ਬਾਹਰ ਕਿਵੇਂ ਇਹ ਚੀਜ਼ਾਂ ਆਪਰੇਟ ਹੁੰਦੀਆਂ ਨੇ, ਕਿਵੇਂ ਧਾਰਮਿਕ ਥਾਵਾਂ ਦੇ ਉੱਤੇ ਸਪੀਕਰ ਵੱਜਦੇ ਨੇ, ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜੀਆਂ ਆਵਾਜ਼ਾਂ ਨੇ ਜਾਂ ਜਿਹੜਾ ਸ਼ੋਰ ਹੈ ਇੱਕ ਬਿਲਡਿੰਗ ਤੱਕ ਜਾਂ ਉਸ ਇਮਾਰਤ ਤੱਕ, ਭਾਵੇਂ ਗੁਰਦੁਆਰਾ ਸਾਹਿਬ ਆ, ਭਾਵੇਂ ਮੰਦਿਰ ਆ, ਭਾਵੇਂ ਗਿਰਜਾ ਘਰ ਹੈ, ਭਾਵੇਂ ਚਰਚ ਹੈ, ਜੋ ਵੀ ਹੈ, ਭਾਵੇਂ ਮਸਜਿਦ ਹੈ, ਤਾਂ ਉੱਥੋਂ ਤੱਕ ਜ਼ਰੂਰ ਤੈਅ ਹੋਣੀ ਚਾਹੀਦੀ ਹੈ। ਵੇਲਾ ਆ ਗਿਆ ਵਾ ਕਿ ਹੁਣ ਅਸੀਂ ਥੋੜ੍ਹੇ ਜਿਹੇ ਧਾਰਮਿਕ ਜਜ਼ਬਾਤਾਂ ਨੂੰ ਕੰਟਰੋਲ ਦੇ ਵਿੱਚ ਕਰਕੇ ਅਸੀਂ ਆਪਣੇ ਜਿਹੜਾ ਭਵਿੱਖ ਆ ਉਹਦੇ ਵੱਲ ਵੇਖੀਏ, ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਜਵਾਕਾਂ ਨੂੰ ਪੜ੍ਹਨ ਵਾਲਿਆਂ ਨੂੰ, ਜਿਹੜੇ ਸਵੇਰੇ ਵੀ ਪੜ੍ਹਦੇ ਆ ਸ਼ਾਮ ਨੂੰ ਵੀ ਪੜ੍ਹਦੇ ਆ। ਸੋ ਇਹ ਕੋਈ ਇੱਕ ਨਹੀਂ ਗਾ ਕਿ ਅਸੀਂ ਇਕੱਲਾ ਮੰਦਿਰ ਨੂੰ ਜਾਂ ਗੁਰਦੁਆਰਾ ਸਾਹਿਬ ਨੂੰ ਜਾਂ ਮਸਜਿਦ ਨੂੰ ਕਹੀਏ, ਚਰਚ ਨੂੰ ਕਹੀਏ, ਕਿਸੇ ਨੂੰ ਕਹੀਏ, ਨਹੀਂ, ਅਸੀਂ ਸਾਰੇ ਸਦਭਾਵਨਾ ਦੇ ਤੌਰ ਤੇ ਸਮਾਜਿਕ ਤੌਰ ਤੇ ਇਕੱਠੇ ਹੋ ਕੇ ਇਹ ਫੈਸਲਾ ਕਰੀਏ ਕਿ ਅਸੀਂ ਘੱਟੋ ਘੱਟ ਪਾੜਿਆਂ ਦੇ ਮਸਲੇ ਦੇ ਵਿੱਚ ਜਾਂ ਧੁਨੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਵਿੱਚ ਇੱਕ ਸਾਂਝਾ ਜਿਹਾ ਯੋਗਦਾਨ ਪਾਈਏ। ਸਾਰੀਆਂ ਧਾਰਮਿਕ ਜਿਹੜੇ ਸਾਡੇ ਅਦਾਰੇ ਆ ਉਹਨਾਂ ਦੇ ਵਿੱਚ ਜਿਹੜੀ ਆਵਾਜ਼ ਆਉਂਦੀ ਆ ਉਹਨੂੰ ਕੰਟਰੋਲ ਕਰੀਏ। ਜੀ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਸ਼ਰਮਾ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕੁਲਬੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।